ਜੇ ਟੀ ਰਾਣਾ ਦੀ ਐਕਸਟ੍ਰੈਡੀਸ਼ਨ ਹੋਈ ਹੈ ਤੇ ਉਹ ਜਿਹੜੀ ਟਰਮ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਟੀ ਰਾਣਾ ਅਮਰੀਕਨ ਸਿਟੀਜ਼ਨ ਵੀ ਹੈ, ਕੈਨੇਡੀਅਨ ਸਿਟੀਜ਼ਨ ਵੀ ਹੈ। ਜੇ ਉਹਨੇ ਦੋਨਾਂ ਮੁਲਕਾਂ ਦੇ ਸਿਟੀਜ਼ਨ ਹੁੰਦਿਆਂ ਹੋਇਆਂ ਵੀ ਭਾਰਤ ਦੀ ਧਰਤੀ ਦੇ ਉੱਤੇ ਕਿਸੇ ਕੰਸਪੀਰੇਸੀ ਦਾ ਹਿੱਸਾ ਬਣਿਆ ਔਰ ਉਹਨੂੰ ਵਾਪਸ ਭੇਜਿਆ ਗਿਆ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਟੀ ਰਾਣਾ ਅਮਰੀਕਨ ਕੈਨੇਡੀਅਨ ਸਿਟੀਜ਼ਨ ਜੇ ਐਕਸਟ੍ਰਾਡਾਈਟ ਇੰਡੀਆ ਨੂੰ ਹੋ ਸਕਦਾ ਹੈ ਤੇ ਇੰਡੀਅਨ ਸਿਟੀਜ਼ਨ ਅਜੀਤ ਡੋਵਲ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਟਰਾਂਸਨੈਸ਼ਨਲ ਡਿਪਰੈਸ਼ਨ ਲਈ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਵੀ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਏ। ਉਹ ਸਿਵਲ ਕੇਸ 'ਚ ਵੀ ਹੈ। ਰਾਹ ਦੇ ਹੈੱਡ ਦੇ ਨਾਤੇ ਜਿਹੜਾ ਉਹ ਵਿਕਾਸ ਯਾਦਵ ਜਿਹੜਾ ਜਿਹਦੀ ਕਬੂਲੀਅਤ ਇਹਨਾਂ ਦੀ ਆਪਣੀ ਕਮੇਟੀ ਜਿਹੜੀ ਇਹਨਾਂ ਨੇ ਪਾਰਲੀਮੈਂਟਰੀ ਕਮੇਟੀ ਬਣਾਈ ਕਿ ਜੀ ਉਹਨੇ ਜਿਹੜਾ ਉਹ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਕੀਤਾ, ਹਾਲਾਂਕਿ ਦੈਟ ਵਾਸ ਫਾਇਰਡ। ਅਮਰੀਕਨ ਡਾਕੂਮੈਂਟ ਦੱਸਦੇ ਨੇ ਕਿ ਵੀ ਇਹ ਨਿਸ਼ਾਂਤ ਗੁਪਤਾ ਜਿਹਨੂੰ ਵਿਕਾਸ ਯਾਦਵ ਰਾਹ ਜਿਹੜੀ ਅਲਟੀਮੇਟਲੀ ਉਹਦੀ ਅਜੀਤ ਡੋਵਲ ਦੇ ਥੱਲੇ ਹੀ ਆ ਜਾਂਦੀ ਹੈ। ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਉਹੀ ਗਾਈਡ ਕਰ ਰਿਹਾ ਸੀ, ਇੱਥੋਂ ਉਹਦੇ ਤੱਕ ਫੋਟੋ ਪਹੁੰਚ ਰਹੀ ਸੀ। ਵੀਅਰਸ ਵੈਲਕਮ ਬੈਕ ਅਗੇਨ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੁੰਬਈ ਬੰਬ ਧਮਾਕਿਆਂ ਦੇ ਇੱਕ ਦੋਸ਼ੀ ਟੀ ਰਾਣਾ ਨੂੰ ਅਮਰੀਕਾ ਨੇ ਐਕਸਟ੍ਰਾਡਾਈਟ ਕਰਕੇ ਭਾਰਤ ਭੇਜਿਆ ਹੈ। ਇਸ ਉੱਪਰ ਬੀਜੇਪੀ ਵੱਲੋਂ ਬੜੀਆਂ ਕੱਛਾਂ ਵਜਾਈਆਂ ਜਾ ਰਹੀਆਂ ਨੇ। ਜੇ ਟੀ ਰਾਣਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੋਸ਼ੀ ਹੈ ਤਾਂ ਇਹੀ ਕੰਮ ਅਜੀਤ ਡੋਵਲ ਨੇ ਵੀ ਕੈਨੇਡਾ ਤੇ ਅਮਰੀਕਾ ਵਿੱਚ ਕੀਤਾ ਹੈ। ਸੋ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਅਜੀਤ ਡੋਵਲ ਨੂੰ ਭਾਰਤ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਆਰਟ ਦੇ ਵਿੱਚ ਜਿਹੜਾ ਹਿੰਦੂਤਵਾ ਜਾਂ ਇਹਨਾਂ ਦੀ ਡਾਕਟਰੀਨ ਚਾਣਕਿਆ ਦੀ ਜਿਹੜੇ ਮਾਹਿਰ ਨੇ ਜਿਸ ਚੀਜ਼ ਦੇ ਵਿੱਚ, ਉਹ ਇਹ ਹੈ ਕਿ ਵੀ ਜਦੋਂ ਕੋਈ ਸੀਰੀਅਸ ਚੈਲੰਜ ਸਾਹਮਣੇ ਚੱਲ ਰਿਹਾ ਔਰ ਤੁਸੀਂ ਉਸ ਨੂੰ ਨਜਿੱਠਣ ਦੇ ਕਾਬਲ ਨਹੀਂ ਜਾਂ ਉਸ ਬਾਰੇ ਤੁਸੀਂ ਸਟੈਂਡ ਲੈਣ ਦੀ ਹਿੰਮਤ ਨਹੀਂ ਰੱਖਦੇ ਤਾਂ ਫਿਰ ਕੁਛ ਨਾ ਕੁਛ ਜਿਹੜਾ ਹੈ ਉਹ ਡਿਸਟਰੈਕਟ ਕਰ ਦਿਓ, ਕੋਈ ਹੋਰ ਕਹਾਣੀ ਉਹ ਸਾਰੇ ਦੇ ਵਿੱਚ ਜਿਹੜਾ ਇੰਨਾ ਕੁ ਰੌਲਾ ਪਾ ਦਿਓ ਜਾਂ ਦੂਜਾ ਕਿ ਲੋਕਾਂ ਨੂੰ ਉਹ ਭੁੱਲ ਜਾਏ ਵੀ ਅਸਲ ਇਸ਼ੂ ਕੀ ਹੈ। ਹੁਣ ਇੱਕ ਪਾਸੇ ਜਿਹੜੇ ਭਾਰਤ ਦੇ ਗੰਭੀਰ ਚਿੰਤਕ ਜਾਂ ਟਰੂ ਨੈਸ਼ਨਲਿਸਟ, ਹਿੰਦੂਤਵੀ ਨੈਸ਼ਨਲਿਸਟ ਨਹੀਂ, ਜਿਹੜੇ ਫਿਰਕੂ ਨੇ ਔਰ ਨਫ਼ਰਤ ਨਾਲ ਭਰੇ ਹੋਏ ਨੇ, ਜਿਹੜੇ ਅਦਰਵਾਈਜ਼ ਇੰਡੀਆ ਨੂੰ ਐਜ਼ ਏ ਟੂਗੈਦਰ ਐਜ਼ ਏ ਸੈਕੂਲਰ ਕੰਟਰੀ ਪ੍ਰੋਗਰੈਸ ਹੋਇਆ ਦੇਖਣਾ ਚਾਹੁੰਦੇ ਨੇ, ਉਹ ਹੈਰਾਨ ਨੇ ਕਿ ਵੀ ਇੰਨੀ ਜ਼ਿਆਦਾ ਬੇਇੱਜ਼ਤੀ ਭਾਰਤ ਦਾ ਨਾਂ ਲੈ ਲੈ ਕੇ ਔਰ ਉਸ ਨੂੰ ਡਿਕਰਾਈ ਕਰਦੇ ਔਰ ਬਿਲਕੁਲ ਟੈਰਿਫ ਤੱਕ ਪਹੁੰਚਦੇ ਆ ਅਮਰੀਕਾ ਨੇ ਕੀਤੀ ਹੈ ਵੀ ਭਾਰਤ ਦਾ ਸਵੈਮਾਨ ਕਿੱਥੇ ਹੈ, ਸੈਲਫ ਰਿਸਪੈਕਟ ਕਿੱਥੇ ਹੈ, ਔਰ ਉਹ ਕਿਉਂ ਨਹੀਂ ਇਹ ਸਾਰੇ ਨੂੰ ਜਿਹੜਾ ਇਹਨਾਂ ਨੇ ਕੋਈ ਵੀ ਪਾਰਟ ਉਸ ਦੇ ਉੱਤੇ ਸਟੇਟਮੈਂਟ ਕੋਈ ਲੋਕਾਂ ਦੇ ਸਾਹਮਣੇ ਨਿੱਕੇ ਨਿੱਕੇ ਸਿੰਗਾਪੁਰ ਮੁਲਕ ਦਾ ਪ੍ਰਾਈਮ ਮਿਨਿਸਟਰ ਆਇਆ, ਦੂਜੇ ਆਏ, ਆਪਣੇ ਲੋਕਾਂ ਨੂੰ ਤਿਆਰ ਕੀਤਾ ਔਰ ਦੂਸਰਾ ਔਰ ਇਧਰ ਬਿਲਕੁਲ ਪਾਰਟ। ਲੇਕਿਨ ਐਨ ਜਦੋਂ ਇੱਕ ਪਾਸੇ ਇਹ ਚੈਲੰਜ ਚੱਲ ਰਿਹਾ ਤੇ ਭਾਰਤ ਦੇ ਵਿੱਚ ਵਕਫ ਨੂੰ ਲੈ ਕੇ ਵਕਫ ਬਿੱਲ ਆ ਗਿਆ ਜੀ, 42 ਘੰਟੇ ਫਲਾਣੀ ਡਿਬੇਟ ਹੋਈ, ਫਿਰ ਇੱਥੇ ਹੋਈ ਉੱਥੇ ਹੋਈ, ਹਿੰਦੂ ਮੁਸਲਮਾਨ ਉਸ ਦੇ ਉੱਤੇ ਲਾ ਦਿੱਤਾ। ਹੁਣ ਕਿਉਂਕਿ ਵਕਫ ਵਾਲਾ ਹੋ ਗਿਆ, ਪਾਸ ਹੋ ਗਿਆ, ਨੋਟੀਫਾਈ ਹੋ ਗਿਆ, ਉਹ ਸਾਰਾ ਆਪਣਾ ਇੱਕ ਕਰਾਊਡ ਨੂੰ ਉਸ ਪਾਸੇ ਲਾਇਆ ਹੋਇਆ, ਉਹ ਲੱਗੇ ਹੋਏ ਨੇ, ਕੋਈ ਕਿਸੇ ਦਰਗਾਹ ਦੇ ਉੱਤੇ ਝੰਡਾ ਲਾਤਾ। ਆਦਿਤਿਆ ਨਾਥ ਯੋਗੀ ਨੇ ਯੂਪੀ 'ਚ ਆਰਡਰ ਕੱਢਤਾ ਕਿ ਵੀ ਜਿਹੜਾ ਈਵਨ ਕੋਈ ਪ੍ਰੋਟੈਸਟ ਦੇ ਲਈ ਕਾਲੀ ਪੱਟੀ ਵੀ ਬੰਨੇਗਾ, ਜਿਹੜੇ ਬੰਨੇ ਕੁਛ ਮੌਲਾਣਿਆਂ ਨੇ ਔਰ ਮਜ਼ਹਬੀ ਲੋਕਾਂ ਨੇ ਜਾਂ ਧਾਰਮਿਕ ਜੋ ਉਹਨਾਂ ਦੇ ਸਿਆਸੀ ਐਕਟਿਵਿਸਟ ਨੇ, ਉਹਨਾਂ ਨੂੰ ਨੋਟਿਸ ਭਿਜਵਾ ਦਿੱਤੇ ਕਿ ਵੀ ਇਹ ਰਾਈਟਿੰਗ ਕਰਨ ਵਾਲਿਆਂ 2 ਲੱਖ ਜਮ੍ਹਾਂ ਕਰਾਓ, ਇੰਨਾ ਜਮ੍ਹਾਂ ਕਰਾਓ। ਈਵਨ ਮੁਨੱਵਰ ਰਾਣਾ ਜਿਹੜਾ ਉਰਦੂ ਦਾ ਪੋਪੂਲਰ ਸ਼ਾਇਰ ਹੋਏ, ਇੰਦੌਰ ਤੋਂ ਰਹਿਣ ਵਾਲੇ, ਜਿਨ੍ਹਾਂ ਦਾ ਇਹ ਕਪਲੇਟ ਕਿ ਵੀ ਇਹ ਹਿੰਦੁਸਤਾਨ ਸਭ ਕਾ ਹੈ ਤੁਮਾਰੇ ਬਾਪ ਕਾ ਤੋਂ ਨਹੀਂ, ਉਹਦੀ ਡਾਟਰ ਨੂੰ ਵੀ 10 ਲੱਖ ਰੁਪਈਏ ਦਾ ਜਿਹੜਾ ਉਹ ਜਮ੍ਹਾਂ ਕਰਾਉਣ ਦਾ ਬੌਂਡ ਕਿ ਵੀ ਇਹ ਰਾਈਟਿੰਗ ਕਰਨਗੇ। ਸੋ ਉਹ ਹੁਣ ਪਾਰਟ ਚੱਲ ਹੀ ਰਿਹਾ ਸੀ। ਐਨ ਇਸ ਮੌਕੇ ਦੇ ਉੱਤੇ ਜਿਹੜੀ ਖਬਰ ਪਿਛਲੇ 48 ਘੰਟੇ ਤੋਂ ਸਾਰਾ ਮੀਡੀਆ ਡਿਸਕਸ ਕਰ ਰਿਹਾ ਜਿਵੇਂ ਕੋਈ ਬਹੁਤ ਵੱਡਾ ਇਹਨਾਂ ਨੇ ਜਿਹੜਾ ਉਹ ਕੱਦੂ 'ਚ ਤੀਰ ਮਾਰਿਆ ਹੋਏ। ਹੁਣ ਜਿਹੜਾ ਇਹਦਾ ਮਿਸਟਰ ਰਾਣਾ, ਤਹਾਵੁਰ ਰਾਣਾ, ਤਹਾਵੁਰ
ਹੁਣ ਇਹ ਵਾਕਿਆ ਜਿਨ੍ਹਾਂ ਨੂੰ ਇਹ ਯਾਦ ਹੋਏ ਕਿ ਲਗਭਗ 17 ਸਾਲ ਪਹਿਲਾਂ 26 ਨਵੰਬਰ ਤੋਂ 29 ਨਵੰਬਰ 2008 ਦੇ ਵਿਚਾਲੇ ਮੁੰਬਈ ਦੇ ਵਿੱਚ ਬੰਬ ਧਮਾਕੇ ਹੋਏ ਸੀ। ਉਹਨਾਂ ਬੰਬ ਧਮਾਕਿਆਂ ਦੇ ਵਿੱਚ 166 ਲੋਕ ਮਾਰੇ ਗਏ ਸੀ ਔਰ 238 ਜ਼ਖਮੀ ਹੋਏ ਸੀ। ਥਾਂ ਥਾਂ ਤਾਜ ਹੋਟਲ ਦੇ ਵਿੱਚ ਵੀ, ਔਰ ਮਰਨ ਵਾਲਿਆਂ 'ਚ ਇਕੱਲੇ ਭਾਰਤੀ ਲੋਕ ਹੀ ਨਹੀਂ ਸੀ, ਅਮਰੀਕਨ ਵੀ ਸਨ, ਇਜ਼ਰਾਈਲੀ ਵੀ ਸਨ, ਬ੍ਰਿਟਿਸ਼ਰ ਵੀ ਸਨ, ਅੱਡ ਅੱਡ, ਕਿਉਂਕਿ ਤਾਜ ਹੋਟਲ 'ਚ ਦੂਜਾ। ਔਰ ਉਹਨਾਂ ਸਭ ਦਾ ਜਿਹੜਾ ਦੋਸ਼ ਹੈ ਮੁੱਖ ਤੌਰ ਦੇ ਉੱਤੇ ਉਹ ਮਿਸਟਰ ਹੈਡਲੀ ਨਾਂ ਦਾ ਇੱਕ ਬੰਦਾ ਜਿਹਦਾ ਪਿਓ ਪਾਕਿਸਤਾਨੀ ਸੀ, ਮਾਂ ਉਸ ਦੀ ਜਿਹੜੀ ਹੈ ਉਹ ਗੋਰੀ ਸੀ, ਔਰ ਉਸ ਦੇ ਖਾਤੇ 'ਚ ਪਿਆ ਕਿ ਵੀ ਉਹਨੂੰ ਜੋੜਿਆ ਗਿਆ ਸੀ ਲਸ਼ਕਰ ਤਾਇਬਾ ਤੇ ਦੂਸਰੀ ਪਾਕਿਸਤਾਨ ਬੇਸਡ ਕਿ ਵੀ ਉਹਨਾਂ ਨੇ। ਲੇਕਿਨ ਇਹ ਕਿਉਂਕਿ ਜਦੋਂ ਤੱਕ ਇਹ ਜਦੋਂ ਤੁਸੀਂ ਏਜੰਸੀਆਂ ਦਾ ਵਰਕਿੰਗ ਪੈਟਰਨ ਦੇਖਦੇ ਹੋ, ਜੇ ਉਹ ਮੁੱਖ ਦੋਸ਼ੀ ਸੀ ਔਰ ਹੁਣ ਅਮਰੀਕਾ ਦੀ ਜੇਲ੍ਹ 'ਚ ਆਓ, ਉਹਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਸੀ। ਜ਼ਾਹਰ ਹੈ ਭਾਰਤ ਦੀ ਧਰਤੀ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। ਜੋ ਮੁੰਬਈ ਦੇ ਵਿੱਚ ਹੋਇਆ, ਹੈਡਲੀ ਨੇ ਕੀਤਾ ਕਿ ਰਾਣਾ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ, ਇਹ ਤਾਂ ਜਿਹੜਾ ਜਾਂ ਤਾਂ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ ਇੰਡੀਪੈਂਡੈਂਟਲੀ, ਇਸ ਦੀ ਸੱਚਾਈ ਸਾਹਮਣੇ ਆਏ। ਹੁਣ ਜਿਹੜਾ ਹੈਡਲੀ ਹੈ ਉਹ ਅਮਰੀਕਨ ਸਿਟੀਜ਼ਨ ਹੈ, ਔਰ ਉਹਨੂੰ ਜਦੋਂ ਇੰਡੀਆ ਨੇ ਮੰਗਿਆ ਔਰ ਜਿਹੜਾ ਐਕਸਟ੍ਰੈਡੀਸ਼ਨ ਪ੍ਰੋਸੈਸ ਚੱਲੀ, ਅਮਰੀਕਾ ਨੇ ਉਹਦੇ ਨਾਲ ਪਹਿਲਾਂ ਹੀ ਪਲੀ ਬਾਰਗੇਨ ਡੀਲ ਸਟ੍ਰਾਈਕ ਕਰ ਲਈ, ਉਹਨੂੰ ਦਿੱਤਾ ਨਹੀਂ ਹੈ। ਹੁਣ ਇਹ ਜਿਹੜਾ ਤਹਾਵਰ ਜਾਂ ਟੀ ਰਾਣਾ ਉਹਨੂੰ ਮੈਂ ਕਹਾਂਗਾ, ਇਹ ਪਾਕਿਸਤਾਨੀ ਫੌਜ ਦੇ ਵਿੱਚ ਕਿਸੇ ਵੇਲੇ ਡਾਕਟਰ ਸੀ, ਉੱਥੋਂ ਜਿਹੜਾ ਛੱਡ ਕੇ ਭਗੌੜਾ ਹੋ ਕੇ ਕੈਨੇਡਾ ਆ ਗਿਆ, ਸਿਟੀਜ਼ਨਸ਼ਿਪ ਲੈ ਲਈ, ਅਮਰੀਕਾ ਦੀ ਵੀ ਲੈ ਲਈ, ਡਿਊਲ ਸਿਟੀਜ਼ਨਸ਼ਿਪ ਸੀ ਇਹਦੇ ਕੋਲ। ਔਰ ਜਦੋਂ ਅਮਰੀਕਾ 'ਚ ਹੈਡਲੀ ਦਾ ਤੇ ਕੇਸ ਚੱਲਿਆ, ਇਹ ਸਾਹਮਣੇ ਆਇਆ ਕਿ ਜਿਹੜੀ ਈਵਨ ਇਸ ਘਟਨਾਕ੍ਰਮ ਤੋਂ 2008 ਦੀ ਬੰਬ ਕਾਂਡ ਤੋਂ ਪਹਿਲਾਂ ਇਹ ਮਿਸਟਰ ਟੀ ਰਾਣਾ ਆਪਣੀ ਵਾਈਫ ਦੇ ਨਾਲ ਉੱਥੇ ਗਿਆ ਵੀ ਸੀ, ਔਰ ਉਹਨੇ ਰੇਕੀ ਜਿਹਨੂੰ ਕਿਹਾ ਜਾਂਦਾ ਵੀ ਇਹ ਕੀਤੀ। ਔਰ ਫਿਰ ਇਹ ਹੁੰਦਾ ਹੈ ਕਿ ਜੀ ਉਹਦੇ ਜਿਹੜਾ ਹੈਡਲੀ ਹੈ ਉਹਦੀਆਂ ਟਿਕਟਾਂ ਦਾ ਪ੍ਰਬੰਧ ਜਾਂ ਦੂਜਾ ਤੀਜਾ ਉਹਨੇ ਕੀਤਾ, ਟੀ ਰਾਣਾ ਨੇ। ਹਾਲਾਂਕਿ ਜਦੋਂ ਅਮਰੀਕਾ ਦੇ ਵਿੱਚ ਇਹ ਟ੍ਰਾਇਲ ਚੱਲਿਆ, ਇਹ ਸਾਹਮਣੇ ਆਇਆ ਕਿ ਕੰਸਪੀਰੇਸੀ ਇਸ ਬੰਬ ਦੀ, ਉਹਦੇ 'ਚੋਂ ਉਹਨੂੰ ਬਰੀ ਕਰਤਾ ਅਮਰੀਕਨ ਕੋਰਟ ਨੇ ਕਿ ਉਹਦਾ ਪਾਰਟ ਨਹੀਂ ਹੈ। ਹਾਲਾਂਕਿ ਪਾਕਿਸਤਾਨ ਨੇ ਜਿਹੜਾ ਅਫੀਸ਼ੀਅਲ ਰਿਐਕਸ਼ਨ ਦਿੱਤਾ, ਉਹਨਾਂ ਨੇ ਕਿਹਾ ਕਿ ਵੀ ਉਹਨੇ ਤਾਂ ਪਾਕਿਸਤਾਨੀ ਸ਼ਹਿਰੀਅਤ ਲਈ ਵੀ ਕਦੇ ਵਾਪਸ ਨਹੀਂ ਉਹਨੇ ਲਈ ਹੈ, ਔਰ ਉਹ ਤਾਂ ਛੱਡ ਗਿਆ ਹੋਇਆ ਮੁਲਕ, ਕਦੇ ਆਇਆ ਹੀ ਨਹੀਂ ਡੈਕੇਡਸ ਤੋਂ। ਲੇਕਿਨ ਜੇ ਇਹ ਸਾਰੇ ਕਨੈਕਸ਼ਨ ਨੂੰ ਦੇਖੋ, ਕਿਤੇ ਤਾਂ ਕੁਛ ਨਾ ਕੁਛ ਇਸ ਕਿਸਮ ਦਾ ਹੋਏਗਾ। ਜੇ ਅਮਰੀਕਨ ਕੋਰਟਸ ਨੇ ਅਪ ਟੂ ਸੁਪਰੀਮ ਕੋਰਟ, ਟੀ ਰਾਣਾ ਨੇ ਅਟੈਂਪਟ ਕੀਤਾ, ਲਾਸਟ ਅਟੈਂਪਟ ਪਿਛਲੇ ਹਫਤੇ ਸੀ ਕਿ ਐਕਸਟ੍ਰੈਡੀਸ਼ਨ ਰੁਕ ਜਾਏ, ਲੇਕਿਨ ਨਹੀਂ ਰੁਕੀ। ਹੁਣ ਇੱਕ ਜਿਹੜਾ ਬੁੱਢਾ ਆਦਮੀ ਜਿਹੜਾ ਆਲਮੋਸਟ ਜਿਹਦੀ ਅਮਰੀਕਨ ਕੋਰਟਸ ਨੇ ਕਿਸੇ ਕੰਸਪੀਰੇਸੀ ਤੋਂ ਉਹਨੂੰ ਬਰੀ ਕੀਤਾ, ਹਾਲਾਂਕਿ ਲਸ਼ਕਰ ਤੋਇਬਾ ਨਾਲ ਜਾਂ ਦੂਜਿਆਂ ਨਾਲ ਜਾਂ ਬੈਕ ਚੈਨਲ ਜੇ ਕੋਈ ਪਾਕਿਸਤਾਨੀ ਫੌਜ ਨਾਲ ਜਾਂ ਕਿਸੇ ਨਾਲ ਸੰਬੰਧ ਹੋਣ ਤਾਂ ਇਹ ਅਦਾਲਤਾਂ ਦੇ ਡਾਕੂਮੈਂਟ 'ਚੋਂ ਹੋਏਗਾ ਵੀ ਕੀ ਹੈ। ਲੇਕਿਨ ਪਿਛਲੇ 48 ਘੰਟੇ 'ਚ ਟੀ ਰਾਣਾ ਚੜ੍ਹ ਪਿਆ, ਜਹਾਜ਼ 'ਤੇ ਆ ਗਿਆ, ਫਿਰ ਉਹ ਲਾਈਵ ਚੱਲ ਰਿਹਾ ਫਲਾਣਾ। ਹੁਣ ਉਹਨੂੰ ਜਦੋਂ ਪੇਸ਼ ਕੀਤਾ ਗਿਆ, ਔਰ ਉਹਦੀ ਕਸਟਡੀ ਜਿਹੜੀ ਹੈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਲੈ ਲਈ ਹੈ, NIA ਨੇ, ਔਰ 18 ਦਿਨ ਦਾ ਜਿਹੜਾ ਉਹਨੂੰ NIA ਦੇ ਹਵਾਲੇ ਕਰ ਦਿੱਤਾ ਦਿੱਲੀ ਕੋਰਟ ਨੇ। ਇਵੈਂਚੁਅਲੀ ਟ੍ਰਾਇਲ ਚੱਲੇਗਾ, ਤਿਹਾੜ ਜੇਲ੍ਹ 'ਚ ਉਹਨੂੰ ਰੱਖਿਆ ਜਾਏਗਾ। ਔਰ ਮੇਰਾ ਖਿਆਲ ਹੈ ਵੀ ਬਹੁਤ ਵਾਰ ਜਿਹੜੀਆਂ ਇਹ ਐਕਸਟ੍ਰੈਡੀਸ਼ਨ ਰਿਕੁਐਸਟ ਹੁੰਦੀਆਂ ਨੇ, ਉਹਨਾਂ ਦੇ ਵਿੱਚ ਦੋ ਸ਼ਰਤਾਂ ਹੈ, ਕਿਉਂਕਿ ਅਸੀਂ ਜਿਹੜੇ ਇੱਥੋਂ ਸਿੱਖ ਐਕਟਿਵਿਸਟ ਐਕਸਟ੍ਰਾਡਾਈਟ ਹੋ ਕੇ ਇੰਡੀਆ ਗਏ, ਉਹਨਾਂ ਦੇ ਕੇਸ 'ਚ ਮੈਂ ਥੋੜ੍ਹਾ ਬਹੁਤ ਵਕੀਲਾਂ ਨਾਲ ਜਾਂ ਦੂਜਾ ਇਨਵੋਲਵ ਸੀ। ਖਾਸ ਤੌਰ 'ਤੇ ਜਦੋਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਐਕਸਟ੍ਰੈਡੀਸ਼ਨ ਹੋਈ, 12-13 ਸਾਲ ਅਮਰੀਕਾ ਦੀਆਂ ਜੇਲ੍ਹਾਂ 'ਚ ਰਹੇ। ਭਾਈ ਹਰਪਾਲ ਸਿੰਘ ਚੀਮਾ ਦੀ ਹੋਈ, ਉਹ ਵੀ 12-13 ਸਾਲ ਰਹੇ। ਭਾਈ ਦਿਆਲ ਸਿੰਘ ਲਾਹੌਰੀਆ, ਉਹਨਾਂ ਦੀ ਸਿੰਘਣੀ ਦੀ ਹੋਈ, 18 ਮਹੀਨੇ ਰਹੇ। ਸੋ ਇਹ ਜਿਵੇਂ ਕੁਲਬੀਰ ਸਿੰਘ ਬੜਾ ਪਿੰਡ ਜਾਂ ਭਾਈ ਹਰਪਾਲ ਸਿੰਘ ਚੀਮਾ, ਇਹਨਾਂ ਦਾ ਮੈਨੂੰ ਪਤਾ ਹੈ ਕਿ ਵੀ ਐਕਸਟ੍ਰੈਡੀਸ਼ਨ ਦੀਆਂ ਦੋ ਸ਼ਰਤਾਂ 'ਚ ਕੀ ਹੁੰਦਾ ਹੈ ਕਿ ਵੀ ਜਿਹੜਾ ਕੇਸ ਤੁਹਾਡੇ 'ਤੇ ਇੱਥੇ ਅਮਰੀਕਾ ਦੇ ਕੋਰਟ 'ਚ ਜਿਸ ਦੇ ਥੱਲੇ ਐਕਸਟ੍ਰੈਡੀਸ਼ਨ ਮੰਗੀ ਗਈ, ਉਹਦੇ 'ਤੇ ਹੀ ਟ੍ਰਾਇਲ ਚੱਲ ਸਕਦਾ ਹੈ। ਹੋਰ ਐਡੀਸ਼ਨਲ ਕੋਈ ਕੇਸ ਨਹੀਂ, ਭਾਵੇਂ ਤੁਹਾਡੇ ਉੱਥੇ 40 ਕੇਸ ਰਜਿਸਟਰ ਹੋਏ ਹੋਣ ਤੁਹਾਡੇ ਖਿਲਾਫ, ਉਹ ਨਹੀਂ ਚੱਲ ਸਕਦਾ। ਔਰ ਦੂਸਰਾ, ਤੁਸੀਂ ਡੈਥ ਸੈਂਟੈਂਸ ਨਹੀਂ ਦੇ ਸਕਦੇ, ਇਹ ਉਸ ਕਲੌਜ਼ ਦਾ। ਹੁਣ ਪਤਾ ਨਹੀਂ ਇਹਦੇ ਟੀ ਰਾਣਾ ਦੇ ਮਾਮਲੇ 'ਚ ਕੇਸ ਤਾਂ ਜਿਹੜਾ ਜੇ ਮੁੰਬਈ ਦੇ ਵਿੱਚ ਹੀ ਕੰਸਪੀਰੇਸੀ ਹੈ ਤੇ ਉਹ ਇਨਫ ਹੈ, ਕਿਸੇ ਵੀ ਜੇ ਐਵੀਡੈਂਸ ਉਹਨਾਂ ਦੇ ਕੋਲ ਹੈ। ਲੇਕਿਨ
ਔਰ ਆਲਰੇਡੀ ਇਹ ਸਾਰੇ ਜਿਹੜਾ ਹੁਣ ਉਹਦੀ ਐਕਸਟ੍ਰੈਡੀਸ਼ਨ ਆਲਮੋਸਟ 17 ਸਾਲਾਂ ਬਾਅਦ ਹੋਈ ਹੈ ਤੇ ਇੱਥੇ ਕਿਹੜਾ ਉਹ ਆਪਣੇ ਘਰ 'ਚ ਰਹਿ ਰਿਹਾ ਸੀ, ਅਮਰੀਕਾ ਦੀ ਜੇਲ੍ਹ 'ਚ ਸੀ ਪਿਛਲੇ ਸਾਰੇ ਇਹਨਾਂ ਕਈ ਸਾਲਾਂ ਤੋਂ, ਮੇਰੇ ਖਿਆਲ 10-12 ਸਾਲਾਂ ਤੋਂ ਅਮਰੀਕਾ ਦੀ ਜੇਲ੍ਹ 'ਚ ਸੀ। ਸੋ ਉੱਥੇ ਹੋਰ 5-7-10 ਸਾਲ ਬੁੱਢਾ ਆਦਮੀ ਹੈ ਆਪਣੇ ਗੁਜ਼ਾਰ ਲਏਗਾ ਔਰ ਜੇ ਡੈਥ ਸੈਂਟੈਂਸ ਨਾ ਹੋਏ। ਹਾਲਾਂਕਿ ਇਹ ਤਾਂ ਹੋਏਗਾ ਕਿ ਜਿਹੜੇ ਇਜ਼ਰਾਈਲ ਨੇ ਬੜਾ ਥੈਂਕ ਯੂ ਕੀਤਾ ਇੰਡੀਆ ਦਾ ਕਿ ਜੀ ਦੇਖੋ ਤੁਸੀਂ ਬੜਾ ਐਫਰਟ ਕਰਕੇ ਲੈ ਕੇ ਆਏ, ਔਰ ਬੀਜੇਪੀ ਵਾਲੇ ਕੱਛਾਂ ਬਜਾ ਰਹੇ ਨੇ, ਦੇਖੋ ਮੋਦੀ लेके आया टी राणा को वहाँ से। हालांकि कांग्रेस ने उन्होंने काउंटर किया, उन्हें कहा जी ये जी एक्सट्राडिशन प्रोसैस है, क्योंकि जो 2008 ਦੇ ਵਿੱਚ ਵਾਕਿਆ ਹੋਇਆ ਤੇ ਉਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਬਹੁਤ ਬੜਾ ਸੀਰੀਅਸ ਵਾਕਿਆ ਸੀ। ਇੱਕ ਸਟੇਜ ਤੇ ਜਿਹੜਾ ਇਹ ਮੁੱਦਾ ਕਾਫੀ ਸੀ, ਇੰਡੀਆ ਪਾਕਿਸਤਾਨ ਐਟ ਵਾਰ ਵੀ ਜਾ ਸਕਦੇ ਸੀ, ਪਰ ਇਹ ਮਨਮੋਹਨ ਸਿੰਘ ਦੀ ਜਾਂ ਉਸ ਵੇਲੇ ਦੀ ਲੀਡਰਸ਼ਿਪ ਦੀ ਮੈਚੁਰਿਟੀ ਸੀ ਕਿ ਵੀ ਉਹਨਾਂ ਨੇ ਉਸ ਨੂੰ ਹੈਂਡਲ ਕੀਤਾ ਪ੍ਰੋਪਰਲੀ ਜੀ। ਲੇਕਿਨ ਐਕਸਟ੍ਰੈਡੀਸ਼ਨ ਦੀ ਪ੍ਰੋਸੈਸ ਜਿਹੜੀ ਉਹ ਮੰਗ ਲਈ ਸੀ, ਹੈਡਲੀ ਨੂੰ ਮੰਗੇ, ਹੈਡਲੀ ਤਾਂ ਨਹੀਂ ਦਿੱਤਾ ਅਮਰੀਕਾ ਨੇ। ਅਸਲੀ ਕਲਪਰੇਟ ਤਾਂ ਉਹ ਹੈ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਉਸ ਪੀਰੀਅਡ 'ਚ ਵੀ ਜਿਹੜਾ ਹੈ ਉਹ ਹੈਡਲੀ ਸਾਈਮਲਟੇਨੀਅਸਲੀ CIA ਲਈ ਵੀ ਕੰਮ ਕਰ ਰਿਹਾ ਹੋਏ, ਪਾਕਿਸਤਾਨ ਦੀ ISI ਲਈ ਵੀ ਕਰ ਰਿਹਾ ਹੋਏ, ਇੰਡੀਆ ਦੀ ਰਾਹ ਲਈ ਵੀ ਕਰ ਰਿਹਾ ਹੋਏ, ਕਿਉਂਕਿ ਜਿਵੇਂ ਫਰੀਕੁਐਂਸੀ ਦੇ ਨਾਲ ਉਹ ਆਉਂਦਾ ਜਾਂਦਾ ਰਿਹਾ, ਅਕਾਊਂਟ ਖੋਲ੍ਹੇ ਇੱਧਰ ਉੱਧਰ। ਸੋ ਇਹ ਜਦੋਂ ਤੁਸੀਂ ਏਜੰਸੀਆਂ ਦੀ ਖੇਡ ਦੇਖਦੇ ਹੋ, ਜਿੰਨਾ ਘੱਟ ਪਤਾ ਹੋਏ ਉਨਾ ਹੀ ਬਿਹਤਰ ਹੁੰਦਾ। ਲੇਕਿਨ ਸਾਡਾ ਕੰਸਰਨ ਇਹ ਹੈ ਵੀ ਜੇ ਟੀ ਰਾਣਾ ਦੀ ਐਕਸਟ੍ਰੈਡੀਸ਼ਨ ਹੋਈ ਹੈ ਤੇ ਉਹ ਜਿਹੜੀ ਟਰਮ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਟੀ ਰਾਣਾ ਅਮਰੀਕਨ ਸਿਟੀਜ਼ਨ ਵੀ ਹੈ, ਕੈਨੇਡੀਅਨ ਸਿਟੀਜ਼ਨ ਵੀ ਹੈ। ਜੇ ਉਹਨੇ ਦੋਨਾਂ ਮੁਲਕਾਂ ਦੇ ਸਿਟੀਜ਼ਨ ਹੁੰਦਿਆਂ ਹੋਇਆਂ ਵੀ ਭਾਰਤ ਦੀ ਧਰਤੀ ਦੇ ਉੱਤੇ ਕਿਸੇ ਕੰਸਪੀਰੇਸੀ ਦਾ ਹਿੱਸਾ ਬਣਿਆ ਔਰ ਉਹਨੂੰ ਵਾਪਸ ਭੇਜਿਆ ਗਿਆ। ਹੁਣ ਸਾਡਾ ਸਵਾਲ ਇਹ ਹੈ ਕਿ ਅਜੀਤ ਡੋਵਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਜਿਹਦਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਨ ਅਦਾਲਤ ਦੇ ਵਿੱਚ ਜਿਹੜਾ ਉਹ ਆਇਆ ਹੋਇਆ ਆਲਰੇਡੀ, ਜਿਸ ਕਿਸਮ ਦੀ ਡਰਾਮੇਬਾਜ਼ੀ ਉਹਨੇ ਕੀਤੀ ਸਮਨ ਨਾ ਲੈਣ ਲਈ, ਉਹ ਸਿਵਲ ਕੇਸ 'ਚ ਵੀ ਹੈ। ਰਾਹ ਦੇ ਹੈੱਡ ਦੇ ਨਾਤੇ ਜਿਹੜਾ ਉਹ ਵਿਕਾਸ ਯਾਦਵ ਜਿਹੜਾ ਜਿਹਦੀ ਕਬੂਲੀਅਤ ਇਹਨਾਂ ਦੀ ਆਪਣੀ ਕਮੇਟੀ ਜਿਹੜੀ ਇਹਨਾਂ ਨੇ ਪਾਰਲੀਮੈਂਟਰੀ ਕਮੇਟੀ ਬਣਾਈ ਕਿ ਜੀ ਉਹਨੇ ਜਿਹੜਾ ਉਹ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਕੀਤਾ, ਹਾਲਾਂਕਿ ਉਹ ਦੈਟ ਵਾਸ ਫਾਇਰਡ। ਔਰ ਫਿਰ ਅਮਰੀਕਨ ਡਾਕੂਮੈਂਟ ਦੱਸਦੇ ਨੇ ਕਿ ਵੀ ਇਹ ਨਿਸ਼ਾਂਤ ਗੁਪਤਾ ਜਿਹਨੂੰ ਵਿਕਾਸ ਯਾਦਵ ਰਾਹ ਜਿਹੜੀ ਅਲਟੀਮੇਟਲੀ ਉਹਦੀ ਅਜੀਤ ਡੋਵਲ ਦੇ ਥੱਲੇ ਹੀ ਆ ਜਾਂਦੀ ਹੈ, ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਉਹੀ ਗਾਈਡ ਕਰ ਰਿਹਾ ਸੀ, ਇੱਥੋਂ ਉਹਦੇ ਤੱਕ ਫੋਟੋ ਪਹੁੰਚ ਰਹੀ ਸੀ, ਉਹਦੇ ਤੱਕ ਬਾਕੀ ਹੋ ਰਿਹਾ ਸੀ। ਸੋ ਸਾਡਾ ਸਵਾਲ ਇਹ ਹੈ ਕਿ ਵੀ ਹੁਣ ਜਿੱਥੇ ਟੀ ਰਾਣਾ ਜੇ ਉਹਨੇ ਇਹ ਪਾਰਟ ਕੀਤਾ ਹੋਇਆ ਤਾਂ ਠੀਕ ਹੈ, ਸ਼ੁੱਡ ਫੇਸ ਦਾ ਲਾਅ। ਲੇਕਿਨ ਸਾਡਾ ਮੁਤਾਲਬਾ ਹੁਣ ਇਹ ਹੋਣਾ ਚਾਹੀਦਾ ਹੈ ਕਿ ਇਸੇ ਲਾਈਨ ਦੇ ਉੱਤੇ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਟੀ ਰਾਣਾ ਅਮਰੀਕਨ ਕੈਨੇਡੀਅਨ ਸਿਟੀਜ਼ਨ ਜੇ ਐਕਸਟ੍ਰਾਡਾਈਟ ਇੰਡੀਆ ਨੂੰ ਹੋ ਸਕਦਾ ਹੈ, ਤੇ ਇੰਡੀਅਨ ਸਿਟੀਜ਼ਨ ਅਜੀਤ ਡੋਵਲ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਟਰਾਂਸਨੈਸ਼ਨਲ ਡਿਪਰੈਸ਼ਨ ਲਈ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਵੀ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਏ ਔਰ ਅਮਰੀਕਨ ਕੋਰਟ ਸਿਸਟਮ ਦੇ ਸਾਹਮਣੇ ਉਹ ਆਪਣੀ ਇਨੋਸੈਂਸ ਪ੍ਰੂਵ ਕਰੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੋਂ ਸਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।